ਅੰਡੋਜ਼ ਟੀਵੀ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਅੱਜ ਦਾ ਮੁੱਦਾ ਜਿਹੜਾ ਉਹ ਬੜਾ ਗੰਭੀਰ ਹੈ ਕਿ ਸਮੇਂ-ਸਮੇਂ ਦੀਆਂ ਬਾਬੂਸ਼ਾਹੀਆਂ ਦੇ ਫੈਸਲੇ ਤੇ ਸਮੇਂ ਦੀਆਂ ਸਰਕਾਰਾਂ ਦੇ ਗਲਤ ਜਿਹੜੇ ਹੁਕਮ ਸੀ ਉਹਨਾਂ ਨੇ ਪੰਜਾਬ ਜਿਹੜਾ ਉਹਨੂੰ ਬਰਬਾਦ ਕਰ ਦਿੱਤਾ। ਪੰਜਾਬ ਨੂੰ ਡੋਬ ਕੇ ਰੱਖ ਦਿੱਤਾ, ਰੋੜ ਦਿੱਤਾ। ਇੰਨਾ ਪਿਛਲੇ 4 ਦਿਨ ਤੋਂ ਏਡੀ ਭਿਆਨਕ ਸਥਿਤੀ ਜਿਹੜੀ ਪੰਜਾਬ ਦੀ ਬਣੀ ਹੋਈ ਹੈ, ਉਹ ਸਤਲੁਜ ਜਿਹਦੇ 'ਚ ਅੱਜ ਤੋਂ 4 ਦਿਨ ਪਹਿਲਾਂ ਨੱਕ ਡੁਬਾਉਣ ਜੋਗਾ ਜਿਹੜਾ ਉਹ ਪਾਣੀ ਨਹੀਂ ਸੀ, ਲੇਕਿਨ ਜਿਹੜੀ ਤਬਾਹੀ ਸਤਲੁਜ ਨੇ ਮਚਾਈ ਆ, ਘੱਟੋ ਘੱਟ 7 ਜ਼ਿਲ੍ਹੇ ਜਿਹੜੇ 8 ਨੇ ਪੰਜਾਬ ਦੇ, ਉਹਨਾਂ ਦੀ ਬਰਬਾਦੀ ਜਿਹੜੀ ਆ ਉਹ ਕਰਕੇ ਰੱਖ ਦਿੱਤੀ ਗਈ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹਦਾ ਕਿ ਕੰਟਰੋਲ ਜਿਹੜਾ ਉਹ ਕੇਂਦਰ ਸਰਕਾਰ ਕੋਲੇ ਆ, ਤੇ ਸਮਾਂ ਰਹਿੰਦਿਆਂ ਜਦੋਂ ਮੌਸਮ ਵਿਭਾਗ ਨੇ ਇਹ ਚੇਤਾਵਨੀ ਦੇ ਦਿੱਤੀ ਸੀ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਆ ਭਾਰੀ ਵਰਖਾ ਜਿਹੜੀ ਆ ਉਹਦੀ ਸੰਭਾਵਨਾ ਹੈ, ਤਾਂ ਸਮਾਂ ਰਹਿੰਦਿਆਂ ਗੇਟ ਜਿਹੜੇ ਸੀ ਭਾਖੜਾ ਦੇ ਉਹ ਫਲੱਡ ਗੇਟ ਜਿਹੜੇ ਉਹ ਖੋਲ੍ਹੇ ਨਹੀਂ ਗਏ, ਵੇਟ ਕੀਤੀ ਗਈ। ਜਿਸ ਵੇਲੇ ਤੁਹਾਨੂੰ ਪਤਾ ਸੀ ਕਿ ਪਾਣੀ ਜਿਹੜਾ ਉਹ ਸਿਰ ਤੋਂ ਲੰਘਣਾ, ਉਸ ਵੇਲੇ ਤੁਸੀਂ ਆ ਕੇ ਗੇਟ ਖੋਲ੍ਹੇ ਆ, ਤੇ ਲੋਕਾਂ ਦੇ ਨਾਲ ਜੋ ਕੁਝ ਵਾਪਰਿਆ ਉਹ 1988 ਦੀ ਯਾਦ ਜਿਹੜੀ ਆ ਉਹ ਤਾਜ਼ਾ ਕਰਵਾ ਗਿਆ, ਤੇ 1947 ਦੀ ਯਾਦ ਵੀ ਤਾਜ਼ਾ ਕਰਵਾ ਗਿਆ ਕਿ ਪੰਜਾਬ ਜਿਹਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਜਿਹੜੀ 90% ਤੋਂ ਵੱਧ ਕੁਰਬਾਨੀਆਂ ਕੀਤੀਆਂ, ਤੇ ਉਸ ਪੰਜਾਬ ਦੀ ਜਿਹੜੀ ਹੋਣੀ ਆ ਉਹ ਕਿੱਥੇ ਆ ਕੇ ਖੜੀ ਆ, ਤੇ ਕਿਸ ਤਰੀਕੇ ਦੇ ਨਾਲ ਉਹਦੀ ਬਰਬਾਦੀ ਹੋਈ ਆ। ਜਦੋਂ ਪਤਾ ਸੀ ਕਿ ਇੰਨੀ ਭਾਰੀ ਜਿਹੜੀ ਬਾਰਿਸ਼ ਆ ਉਹਦੀ ਸੰਭਾਵਨਾ, ਤੇ ਉਸ ਤੋਂ ਪਹਿਲਾਂ ਜਦੋਂ ਵੀ ਤੁਸੀਂ ਇਹ ਸੀਗਾ 1670-72 ਫੁੱਟ ਦੇ ਆਸ-ਪਾਸ ਪਾਣੀ ਸੀ, ਹੌਲੀ ਹੌਲੀ ਪਾਣੀ ਜਿਹੜਾ ਸੀ ਉਹ ਗੇਟ ਜਿਹੜੇ ਉਹ ਖੋਲ੍ਹਣੇ ਚਾਹੀਦੇ ਸੀ ਤਾਂ ਕਿ ਸਤਲੁਜ ਤੇ ਬਿਆਸ ਦੇ ਵਿੱਚ ਜਿਹੜਾ ਸੀ ਉਹ ਆਰਾਮ ਦੇ ਨਾਲ ਪਾਣੀ ਜਿਹੜਾ ਸੀ ਉਹ ਨਿਕਲਦਾ, ਤੇ ਹੌਲੀ ਹੌਲੀ ਕਰਕੇ ਉਹ ਟਿਕਾਣੇ 'ਤੇ ਚਲੇ ਜਾਂਦਾ। ਜ਼ਿਆਦਾ ਹੋ ਸਕਦਾ ਤਾਂ ਜਿਹੜਾ ਸਤਲੁਜ ਤੇ ਬਿਆਸ ਦੇ ਬੰਨ੍ਹ ਬੰਨੇ ਹੋਏ ਆ ਉਹਨਾਂ ਦੇ ਅੰਦਰ ਦਾ ਜਿਹੜਾ ਸੀ ਉਹ ਨੁਕਸਾਨ ਹੋ ਸਕਦਾ ਸੀ, ਘੱਟੋ ਘੱਟ ਬਾਹਰ ਦਾ ਤਾਂ ਬਚ ਜਾਂਦਾ। ਪਰ ਜੋ ਬਰਬਾਦੀ ਸਤਲੁਜ ਨੇ ਕੀਤੀ ਆ, 11 ਫੁੱਟ ਤੱਕ ਪਿੰਡਾਂ ਦੇ ਵਿੱਚ ਪਾਣੀ ਘੁੰਮਿਆ। ਮੋਗਾ ਜ਼ਿਲ੍ਹਾ ਬਰਬਾਦ ਕਰਕੇ ਰੱਖ ਦਿੱਤਾ। ਸ਼ਾਹਕੋਟ ਦੇ ਕੋਲੇ ਜਾ ਕੇ ਤੁਸੀਂ ਦਾ ਬੰਨ੍ਹ ਟੁੱਟਿਆ, ਉਹਨੇ ਸ਼ਾਹਕੋਟ ਨੂੰ ਬਰਬਾਦ ਕੀਤਾ। ਉਸ ਦੇ ਬਾਅਦ ਲੋਹੀਆਂ ਦੇ ਏਰੀਏ ਨੂੰ ਬਰਬਾਦ ਕੀਤਾ, ਤੇ ਉਸ ਤੋਂ ਬਾਅਦ ਜਿੱਥੇ 550 ਸਾਲਾ ਅਸੀਂ ਨਵੰਬਰ 'ਚ ਗੁਰੂ ਨਾਨਕ ਦੇਵ ਜੀ ਦਾ ਮਨਾਉਣ ਜਾ ਰਹੇ ਹਾਂ, ਉਸ ਸੁਲਤਾਨਪੁਰ ਦੀ ਧਰਤੀ ਨੂੰ ਵੀ ਬਰਬਾਦ ਕਰਦਾ ਹੋਇਆ ਗੋਇੰਦਵਾਲ ਸਾਹਿਬ ਤੱਕ ਪੂਰੀ ਦੀ ਪੂਰੀ ਬਰਬਾਦੀ ਜਿਹੜੀ ਆ ਉਹਨੂੰ ਲੈ ਗਿਆ। ਇੱਥੇ ਹੀ ਨਹੀਂ ਰੁਕਿਆ, ਫਿਰੋਜ਼ਪੁਰ ਤੇ ਫਾਜ਼ਿਲਕਾ ਜਿਹੜਾ ਉਹਨੂੰ ਵੀ ਆਪਣੀ ਲਪੇਟ 'ਚ ਲੈ ਲਿਆ, ਤੇ ਇੱਧਰੋਂ ਪਿੱਛੋਂ ਰੋਪੜ ਨੂੰ ਤੇ ਲੁਧਿਆਣੇ ਜ਼ਿਲ੍ਹੇ ਨੂੰ ਇਹਨੂੰ ਵੀ ਲਪੇਟ 'ਚ ਲਿਆ। ਕਿੱਥੋਂ ਤੱਕ ਦੀ ਬਰਬਾਦੀ ਆ। ਕਿਸ ਤਰ੍ਹਾਂ ਕਿਸਾਨਾਂ ਨੇ ਪੁੱਤਾਂ ਦੇ ਵਾਂਗਰ ਜਿਹੜੀ ਫਸਲ ਪਾਲੀ ਸੀ, ਉਹ ਫਸਲ ਜਿਹੜੀ ਉਹ ਮਲੀਆ ਮੇਟ ਹੋਈ। ਘਰ ਜਿਹੜੇ ਉਹ ਢਹਿ ਢੇਰੀ ਹੋ ਗਏ, ਪਿੰਡ ਪੂਰੇ ਖਾਲੀ ਹੋ ਗਏ। ਪਿੰਡਾਂ ਦੇ ਵਿੱਚ ਇਸ ਵੇਲੇ ਕੋਈ ਵੀ ਮੌਜੂਦ ਨਹੀਂ। ਜਿੰਨੇ ਪਸ਼ੂ ਸੀਗੇ, ਜਿਸ 'ਚ ਗਾਈਆਂ ਤੇ ਮੱਝਾਂ ਸੀ, ਉਹ ਮਰੀਆਂ ਹੋਈਆਂ ਪਾਣੀ 'ਚ ਤੈਰਦੀਆਂ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਨੇ। ਇਹ ਸਮੇਂ ਦੀਆਂ ਸਰਕਾਰਾਂ ਦੇ ਗਲਤ ਫੈਸਲੇ ਆ, ਜਿਹਦਾ ਕਰਕੇ ਐਡੀ ਬਰਬਾਦੀ ਜਿਹੜੀ ਆ ਕਿਸਾਨਾਂ ਦੀ ਹੋਈ ਆ। ਕਿਸਾਨ ਆਉਣ ਵਾਲੇ ਜਿਹੜੀ ਇਹ ਬਰਬਾਦੀ ਆ, ਸ਼ਾਇਦ 10 ਸਾਲ ਜਿਹੜੇ ਆ ਉਹ ਉੱਠ ਕੇ ਦੁਬਾਰਾ ਪੈਰਾਂ 'ਤੇ ਨਾ ਹੋ ਸਕਣ, ਜਿਹੜੇ ਹਿਸਾਬ ਦੇ ਨਾਲ ਉਹਨਾਂ ਦੀ ਜਿਹੜੀ ਉਹ ਬਰਬਾਦੀ ਹੋਈ ਆ। ਪੁੱਤਾਂ ਵਾਂਗਰ ਪਾਲੀ ਫਸਲ ਜਿਹੜੀ ਆ ਉਹ ਬਰਬਾਦ ਹੋ ਕੇ ਰਹਿ ਗਈ ਆ। ਕਿਸ ਤਰ੍ਹਾਂ ਉਹ ਆੜ੍ਹਤੀਆਂ ਦਾ ਤੇ ਬੈਂਕਾਂ ਤੋਂ ਲਿਆ ਹੋਇਆ ਲੋਨ ਜਿਹੜਾ ਉਹ ਕਰਜ਼ਾ ਕਿਵੇਂ ਵਾਪਸ ਕਰਨਗੇ। ਸਮੇਂ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ 100 ਕਰੋੜ ਜਿਹੜਾ ਉਹ ਤੁਰੰਤ ਜਾਰੀ ਕਰ ਦਿੱਤਾ। ਕੀ 100 ਕਰੋੜ ਦੇ ਨਾਲ ਭਰਪਾਈ ਹੋ ਜਾਏਗੀ? ਲੋਕ ਘਰ ਦਾ ਜ਼ਰੂਰੀ ਸਮਾਨ ਜਿਹੜਾ ਉਹ ਘਰਾਂ 'ਚੋਂ ਨਹੀਂ ਚੱਕ ਸਕੇ, ਖਾਲੀ ਹੱਥ ਆ ਕੇ ਉੱਚੀਆਂ ਥਾਵਾਂ 'ਤੇ, ਜਿਹਨੂੰ ਰਾਹਤ ਕੈਂਪ ਕਹਿੰਦੇ ਨੇ, ਉੱਥੇ ਬੈਠ ਗਏ। ਸਰਕਾਰ ਜਿਹੜੀ ਕਾਰਵਾਈ ਕਰਦੀ ਉਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਏਡ ਤੇ ਜਿਹੜੇ ਲੋਕਲ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਨੇ ਲੰਗਰ ਲਾਏ ਆ, ਤੇ ਉਹਦੇ ਨਾਲ ਲੋਕਾਂ ਨੂੰ ਘੱਟੋ ਘੱਟ ਇੱਕ ਢਿੱਡ ਭਰਨ ਦੀ ਜਿਹੜੀ ਆ ਉਹ ਥਾਂ ਮਿਲੀ ਆ। ਲੇਕਿਨ ਜਿਹੜੀ ਬਰਬਾਦੀ ਹੋਈ ਆ ਜ਼ਮੀਨਾਂ ਦੀ, ਜਦੋਂ ਬੰਨ੍ਹ ਟੁੱਟੇ ਨੇ, ਉਹ ਬੰਨਾਂ ਨੇ ਜਿਹੜੀ ਜ਼ਮੀਨਾਂ ਦੀ ਬਰਬਾਦੀ ਕੀਤੀ ਆ। ਫਸਲ ਤਾਂ ਜਿਹੜੀ ਜਾਣੀ ਸੀ ਉਹ ਚਲੀ ਗਈ, ਲੇਕਿਨ ਜਿਹੜੀ ਜ਼ਮੀਨਾਂ ਦੀ ਬਰਬਾਦੀ ਹੋਈ ਆ ਉਹ
किस तरह पद्धरी होएगी ते उहदा कौन वाली वारस होएगा। ये आउण वाला समा जिहड़ा की सरकारां उन्हां दी जमीन जिहड़ी आ जिहड़ा उन्हां दी फसल दा मुआवजा की वो देणगे वध तो वध 4-5 हज़ार एकड़ दा दे के उन्हां नूं कहणगे असीं इन्हां दी भरपाई कर दित्ती। जिੱਥੋਂ तक मकानां दा जिहड़े पिंडां दे पिंड बर्बाद हो गए 11-11 फुट तक पिंडां 'च पानी भरिया वो बर्बादी जिहड़ी होई आ उहदा कौन भरपाई करेगा। किसी ना केंद्र सरकार ने कोई उहदे ते तवज्जो देनी आ ते ना ही किते सूबा सरकार ने। 4 दिन दा वाह वेला उहदे बाद उही हालात जिहड़ी बन जानी आ। कित्थे जाणगे ओह ਜਿਹੜੇ ਵਿਚਾਰੇ ਆਪਣੀ ਸਾਲਾਂ ਬੱਧੀ ਜਿਹੜੀ ਕਮਾਈ ਸੀ ਉਹਨੂੰ ਮਿੰਟਾਂ ਦੇ ਵਿੱਚ ਜਿਹੜਾ ਉਜਾੜ ਕੇ ਬੈਠ ਗਏ ਸਿਰਫ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ। ਜਿੱਥੇ ਤੱਕ ਕੇਂਦਰ ਸਰਕਾਰ ਇਹਦੇ 'ਚ ਦੋਸ਼ੀ ਆ ਜਿਨ੍ਹਾਂ ਨੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਪ੍ਰਬੰਧ ਸਾਰਾ ਆਪਣੇ ਕੋਲ ਲਿਆ ਹੋਇਆ, ਭਾਵੇਂ ਕਿ ਪਿੱਛੋਂ ਇਹ ਹਿਮਾਚਲ 'ਚੋਂ ਸਾਰਾ ਕੁਛ ਨਿਕਲ ਕੇ ਆਉਂਦਾ ਲੇਕਿਨ ਸਾਰਾ ਕੁਛ ਪੰਜਾਬ ਦੀ ਧਰਤੀ 'ਤੇ ਬਣਿਆ ਹੋਇਆ। ਹਿਮਾਚਲ ਦਾ ਜਿੰਨਾ ਵੀ ਨੁਕਸਾਨ ਹੋਇਆ ਉਹ ਭਾਰੀ ਬਾਰਿਸ਼ ਕਰਕੇ ਹੋਇਆ, ਨਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਛੱਡੇ ਗਏ ਪਾਣੀ ਕਰਕੇ ਹੋਇਆ। ਲੇਕਿਨ ਪੰਜਾਬ ਦਾ ਜਿੰਨਾ ਨੁਕਸਾਨ ਹੋਇਆ ਤਕਰੀਬਨ ਲਾ ਕੇ ਚੱਲੋ ਕਿ ਕੁੱਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਛੱਡੇ ਜਾਣ ਵਾਲਾ ਪਾਣੀ ਜਿਹੜਾ ਕਿ ਸਤਲੁਜ ਬਿਆਸ ਤੇ ਰਾਵੀ 'ਚ ਜਾਣਾ ਉਹਦੇ ਵਿੱਚੋਂ ਜਿਹੜੀਆਂ ਰਾਜਸਥਾਨ ਨੂੰ 2 ਨਹਿਰਾਂ ਜਾ ਰਹੀਆਂ ਨੇ ਤੇ 2 ਹਰਿਆਣੇ ਨੂੰ ਜਾ ਰਹੀਆਂ ਨੇ ਤੇ ਇੱਕ ਦਾ ਅਜੇ ਰੌਲਾ ਪਾ ਕੇ ਬੈਠੇ ਨੇ। ਇਹਨਾਂ ਕੁੱਲ ਦੇ ਵਿੱਚ 80% ਪਾਣੀ ਜਿਹੜਾ ਉਹ ਇਹਨਾਂ ਸਟੇਟਾਂ ਕੋਲ ਹਰਿਆਣਾ, ਦਿੱਲੀ ਤੇ ਰਾਜਸਥਾਨ ਕੋਲ ਜਾ ਰਿਹਾ। ਕੇਵਲ 20% ਪਾਣੀ ਜਿਹੜਾ ਉਹ ਪੰਜਾਬ ਜਿਹੜਾ ਉਹ ਇਸਤੇਮਾਲ ਕਰਦਾ। ਪਰ ਦੇਖਣ ਵਾਲੀ ਗੱਲ ਆ ਕਿ ਜਿਹੜੀ ਸਟੇਟ ਰਿਪੇਰੀਅਨ ਲਾਅ ਦੇ ਅੰਡਰ ਉਸ ਪਾਣੀ ਦੀ ਹੱਕਦਾਰ ਸੀ, ਬਰਬਾਦੀ ਪੰਜਾਬ ਦੀ ਹੋਈ। 80% ਬਰਬਾਦ ਹੋਇਆ ਪੰਜਾਬ ਇਸ ਵੇਲੇ। ਲੇਕਿਨ ਪਾਣੀ ਜਦੋਂ ਵਰਤਣ ਦਾ ਸਵਾਲ ਆਇਆ ਤੇ ਪੰਜਾਬ ਸਿਰਫ 20% ਪਾਣੀ ਜਿਹੜਾ ਉਹਦੇ 'ਚ ਵਰਤਦਾ ਤੇ 80% ਪਾਣੀ ਉਹਨਾਂ ਸਟੇਟਾਂ ਨੂੰ ਜਾਂਦਾ। ਇਸ ਵੇਲੇ ਬਰਬਾਦੀ ਨਾ ਕੇਂਦਰ ਸਰਕਾਰ ਨੂੰ ਯਾਦ ਆਈ ਪੰਜਾਬ ਦੀ, ਨਾ ਗਵਾਂਢੀ ਸੂਬੇ ਹਰਿਆਣੇ ਨੂੰ ਆਈ ਤੇ ਨਾ ਰਾਜਸਥਾਨ ਨੂੰ ਆਈ ਜਿਹੜੇ ਕਿ ਫ੍ਰੀ 'ਚ ਪੰਜਾਬ ਦਾ ਪਾਣੀ ਜਿਹੜਾ ਉਹ ਵਰਤ ਰਹੇ ਆ। ਹੁਣ ਰਹੀ ਗੱਲ ਸੂਬਾ ਸਰਕਾਰਾਂ ਦੀ, ਸੂਬਾ ਸਰਕਾਰਾਂ ਨੇ ਡਰੇਨ ਵਿਭਾਗ ਨੇ ਸਮਾਂ ਰਹਿੰਦਿਆਂ ਜਿਹੜੇ ਸਤਲੁਜ ਤੇ ਬਿਆਸ ਦੇ ਬੰਨ੍ਹ ਸੀ ਉਹਨਾਂ ਦੀ ਮੁਰੰਮਤ ਨਹੀਂ ਕੀਤੀ, ਨਹਿਰਾਂ ਨੂੰ ਸਮਾਂ ਰਹਿੰਦਿਆਂ ਉਹਨਾਂ ਦੀਆਂ ਸਫਾਈ ਨਹੀਂ ਕੀਤੀ, ਉਹਨਾਂ ਦੇ ਕੰਢੇ ਉੱਚੇ ਨਹੀਂ ਕੀਤੇ ਜਿਹੜੇ ਕਿ ਹਰ ਸਾਲ ਫੰਡ ਜਾਰੀ ਹੁੰਦੇ ਨੇ ਉਹ ਨਹੀਂ ਕੀਤੇ, ਜਿਹਦਾ ਕਰਕੇ ਚਾਹੇ ਉਹ ਫਲੌਰ ਤੋਂ ਬੰਨ੍ਹ ਟੁੱਟੇ, ਚਾਹੇ ਉਹ ਸ਼ਾਹਕੋਟ ਜਾ ਕੇ ਤੁਸੀਂ ਦਾ ਬੰਨ੍ਹ ਟੁੱਟਿਆ, ਲੇਕਿਨ ਬਰਬਾਦੀ ਜਿਹੜੀ ਆ ਉਹ ਪੰਜਾਬ ਦੀ ਹੋਈ। ਕਿਤੇ ਨਾ ਕਿਤੇ ਸੂਬਾ ਸਰਕਾਰ ਦੀ ਏਡੀ ਨਾਹਾਲੀਤ ਕਿ ਜਿੱਥੇ ਉਹਨਾਂ ਦੀ ਬਿਊਰੋਕਰੇਸੀ ਜਿਹੜੀ ਆ ਉਹਨਾਂ ਨੇ ਸਮਾਂ ਰਹਿੰਦਿਆਂ ਇਹਦੇ 'ਤੇ ਕਾਰਵਾਈ ਨਹੀਂ ਕੀਤੀ। ਡਰੇਨਸ ਵਿਭਾਗ ਜਿਹੜਾ ਉਹ ਸੁੱਤਾ ਰਿਹਾ ਔਰ ਜਿਸ ਤਰੀਕੇ ਨਾਲ ਬੰਨ੍ਹ ਟੁੱਟੇ, ਜਿਸ ਤਰੀਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਨੇ ਕਿ ਉਹ ਸ਼ਾਇਦ ਜਿਹੜੇ ਤੁਸੀਂ ਦੇ ਬੰਨ੍ਹ ਦੇ ਨੇੜੇ ਨੇ ਜਾਂ ਫਲੌਰ ਵਾਲਾ ਬੰਨ੍ਹ ਜਿੰਨੇ ਬੰਨ੍ਹ ਟੁੱਟੇ ਨੇ ਉਹਦੇ ਨੇੜੇ ਜੋ ਬਰਬਾਦੀ ਉਹਨਾਂ ਖੇਤਾਂ ਦੀ ਹੋਈ ਆ, ਆਉਣ ਵਾਲੇ 5-6 ਸਾਲ ਉਹਨਾਂ ਖੇਤਾਂ 'ਚ ਫਸਲ ਨਹੀਂ ਉੱਗ ਸਕਣੀ ਜਿੰਨੀ ਰੇਬ ਉਹਨਾਂ ਦੇ ਖੇਤਾਂ ਦੇ ਵਿੱਚ ਪੈ ਚੁੱਕੀ ਆ। ਨਾ ਉਹ ਖੇਤ ਸੁੱਕਣ ਤੇ ਨਾ ਉੱਥੇ ਜਿਹੜੀ ਆ ਅੱਗੇ ਨੂੰ ਕੋਈ ਫਸਲ ਜਿਹੜੀ ਆ ਉਹ ਬੀਜੀ ਜਾ ਸਕਦੀ ਹੈ। ਜਿਸ ਕਿਸਾਨ ਦੀ ਮੌਜੂਦਾ ਫਸਲ ਚਲੀ ਗਈ ਜਿਹਦੇ ਉੱਤੇ ਉਹਦੇ ਪਰਿਵਾਰ ਦਾ ਗੁਜ਼ਾਰਾ ਜਿਹੜਾ ਉਹ ਡਿਪੈਂਡ ਸੀ, ਉਹ ਪਰਿਵਾਰ ਕਿੱਥੇ ਜਾਣਗੇ ਕਿ ਆਉਣ ਵਾਲੇ 5 ਜਾਂ 6 ਸਾਲ ਉਹ ਉਸ ਜ਼ਮੀਨ ਦੇ ਉੱਪਰ ਖੇਤੀ ਕਰਨ ਦੇ ਵੀ ਯੋਗ ਨਾ ਹੋਣਗੇ ਤੇ ਉਹ ਕਿੱਥੇ ਜਾਣਗੇ। ਕੀ ਉਹ ਨਵਾਂ ਕਰਜ਼ਾ ਚੱਕਣਗੇ? ਕਰਜ਼ਾ ਕੌਣ ਦੇਵੇਗਾ ਉਹਨਾਂ ਨੂੰ? ਪਹਿਲਾਂ ਤਾਂ ਉਹ ਮੋੜਨ ਦੇ ਵਿਚਾਰੇ ਕਾਬਲ ਨਹੀਂ। ਸਰਕਾਰ ਤੋਂ ਵੱਧ ਤੋਂ ਵੱਧ ਸਹਾਇਤਾ ਕੀ ਮਿਲਣੀ ਆ ਕਿ ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਆ ਉਹਨਾਂ ਦਾ ਖਾਣ ਪੀਣ ਦਾ ਬੰਦੋਬਸਤ। ਮੈਂ ਪਹਿਲਾਂ ਕਹਿ ਚੁੱਕਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਏਡ ਵਾਲੇ ਉਹਨਾਂ ਨੂੰ ਘਰਾਂ 'ਚੋਂ ਕੱਢ ਕੇ ਲਿਆ ਰਹੇ ਆ ਔਰ ਜਿੱਥੇ ਵੀ ਫਸੇ ਹੋਏ ਨੇ ਆਪਣੀ ਬਲਬੂਤੇ 'ਤੇ ਜਿਹੜੀ NDRF ਦੀ ਟੀਮ ਆ ਉਹ ਆਪਣੀ ਜਗ੍ਹਾ 'ਤੇ ਕਾਰਵਾਈ ਕਰ ਰਹੀ ਆ। ਪ੍ਰਸ਼ਾਸਨ ਕਹਿ ਤਾਂ ਰਿਹਾ ਅਸੀਂ ਕਾਰਵਾਈ ਕਰਦੇ ਹਾਂ, ਲੇਕਿਨ ਪ੍ਰਸ਼ਾਸਨ ਦੀ ਕਾਰਵਾਈ ਤੋਂ ਜਿਹੜੀਆਂ ਬਾਕੀ ਟੀਮਾਂ ਨੇ ਉਹਨਾਂ ਦੀ ਕਾਰਵਾਈ ਕਿਤੇ ਬਿਹਤਰ ਜਿਹੜੀ ਆ ਉਹ ਚੱਲ ਰਹੀ ਆ। ਪਰ ਜਿਹੜੇ ਲੋਕਾਂ ਦਾ ਸਭ ਕੁਝ ਉਜੜਿਆ, ਜਿਨ੍ਹਾਂ ਦੇ ਕੋਲੇ ਕੱਲ੍ਹ ਦਾ ਜਿਹੜਾ ਉਹਨਾਂ ਦਾ ਦਿਨ ਆ ਉਹ ਕਿਵੇਂ ਗੁਜ਼ਰਿਆ, ਪਰਸੋਂ ਦਾ ਕਿਵੇਂ ਗੁਜ਼ਰਿਆ, ਉਹ ਦੇਖਣ ਵਾਲੀ ਹਾਲਾਤ ਆ ਕਿ ਉਹ ਚੰਗੇ ਭਲੇ ਹੱਸਦੇ ਵਸਦੇ ਘਰ ਜਿਹੜੇ ਸੀ ਉਹ ਬਰਬਾਦ ਕਰ ਬੈਠੇ ਤੇ ਲੋਕ ਆ ਕੇ ਜਿਹੜੇ ਰਾਹਤ ਕੈਂਪਾਂ 'ਚ ਬੈਠੇ ਨੇ ਉੱਥੇ ਰਾਹਤ ਕੈਂਪਾਂ ਦੇ ਵਿੱਚ ਲੋਕਲ ਗੁਰਦੁਆਰਾ ਕਮੇਟੀਆਂ ਵੀ ਜਿਹੜੀਆਂ ਉਹ ਲੰਗਰ
ਤਿਆਰ ਕਰਵਾ ਕੇ ਉੱਥੇ ਪਹੁੰਚਾ ਰਹੇ ਨੇ। ਪਰ ਉਹਨਾਂ ਲੰਗਰਾਂ ਦੇ ਆਸਰੇ ਉਹ ਕਿੰਨੀ ਕੁ ਦੇਰ ਆਪਣੀ ਜਿਹੜੀ ਉਹ ਜ਼ਿੰਦਗੀ ਜਿਹੜੀ ਉਹ ਕੱਟਣਗੇ। ਆਫਟਰ ਆਲ ਤਾਂ ਸਮਾਂ ਆਉਣਾ ਕਿ ਇਹ ਰਾਹਤ ਕੈਂਪ ਵੀ ਬੰਦ ਹੋਣੇ ਨੇ ਤੇ ਉਹਨਾਂ ਨੂੰ ਘਰ ਨੂੰ ਮੁੜਨਾ ਪੈਣਾ। ਪਰ ਘਰ ਮੁੜ ਕੇ ਦੇਖਣਗੇ ਕੀ? ਘਰਾਂ ਦੀਆਂ ਛੱਤਾਂ ਢਹਿ ਗਈਆਂ, ਦੀਵਾਰਾਂ ਬਚੀਆਂ ਨਹੀਂ। ਉਹ ਕਿਹੜੇ ਘਰਾਂ 'ਚ ਜਾਣਗੇ? ਕੀ ਉਹ ਘਰ ਬਣਾਉਣ ਲਈ ਮੁਆਵਜ਼ਾ ਮਿਲੇਗਾ? ਸਰਕਾਰ ਕਹਿੰਦੀ 100 ਕਰੋੜ ਕੀ ਮੈਂ ਕਹਿੰਦਾ ਇੱਥੇ 10,000 ਕਰੋੜ ਵੀ ਦੇ ਦਿੱਤਾ ਜਾਵੇ ਤਦ ਵੀ ਇਹ ਭਰਪਾਈ ਨਹੀਂ ਹੋਣੀ, ਘੱਟੋ ਘੱਟ ਘਰ ਬਣਾਉਣ ਦੇ ਲਈ ਨਹੀਂ ਹੋਣੀ ਜਿਹੜੀ ਹਾਲਾਤ ਬਣੀ ਆ। ਔਰ ਜਿੱਥੋਂ ਤੱਕ ਮੱਝਾਂ ਤੇ ਗਾਵਾਂ ਦਾ ਸੀ, ਮਰੀਆਂ ਹੋਈਆਂ ਪਾਣੀ ਦੇ ਵਿੱਚ 11 ਫੁੱਟ ਪਾਣੀ ਚੱਲ ਰਿਹਾ, ਉਹਦੇ 'ਚ ਤੈਰਦੀਆਂ ਫਿਰ ਰਹੀਆਂ ਨੇ। ਕੀ ਉਹਨਾਂ ਨੂੰ ਨਵੇਂ ਡੰਗਰ ਖਰੀਦਣ ਦੇ ਲਈ ਕਿੱਥੋਂ ਗੁਜ਼ਾਰਾ ਹੋਏਗਾ? ਤੂੜੀ ਦਾ ਤੇ ਪੱਠਿਆਂ ਦਾ ਸਾਰਾ ਕੁਝ ਉਹਨਾਂ ਦਾ ਜਿਹੜਾ ਸੀ ਹਰੇ ਚਾਰੇ ਦਾ, ਉਹ ਸਾਰਾ ਸਿਸਟਮ ਬੰਦ ਹੋ ਗਿਆ। ਵੱਡੇ ਸਵਾਲ ਇੱਥੇ ਖੜੇ ਹੁੰਦੇ ਨੇ ਕਿ ਹਰ ਸਮੇਂ ਦੇ ਉੱਤੇ, ਚਾਹੇ ਉਹ ਕਾਰ ਸੇਵਾ ਵਾਲੇ ਆ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਆ, ਉਹ ਹਰ 6 ਮਹੀਨੇ ਬਾਅਦ ਤਾਂ ਪੱਕਾ ਪਿੰਡਾਂ ਦੇ ਵਿੱਚ ਘੁੰਮਦੇ ਨੇ। ਜਦੋਂ ਵੀ ਕਣਕ ਤੇ ਝੋਨੇ ਦੀ ਵਢਾਈ ਹੁੰਦੀ ਆ ਉਹਨਾਂ ਦਿਨਾਂ 'ਚ ਘੁੰਮਦੇ ਨੇ, ਉਹਨਾਂ ਤੋਂ ਦਸਵੰਧ ਲੈ ਕੇ ਲੋਕਾਂ ਤੋਂ ਆਉਂਦੇ ਆ। ਕੀ ਅੱਜ ਉਹਨਾਂ 'ਚੋਂ ਵੀ ਕੋਈ ਬੋਹੜੇਗਾ ਕਿ ਉਹਨਾਂ ਲੋਕਾਂ ਦੀ ਸੇਵਾ ਕਰਨ ਦੇ ਲਈ ਕਿ ਹੁਣ ਤੱਕ ਤਾਂ ਅਸੀਂ ਤੁਹਾਡੇ ਤੋਂ ਲਿਜਾ ਕੇ ਇਹ ਪੰਥ ਦੇ ਨਾਂ ਤੇ ਧਰਮ ਦੇ ਨਾਮ ਤੇ ਜਿਹੜੇ ਕਾਜ ਕਰਦੇ ਰਹੇ ਹਾਂ, ਹੁਣ ਅਸੀਂ ਅੱਜ ਤੁਹਾਨੂੰ ਜ਼ਰੂਰਤ ਪਈ ਹੈ ਅਸੀਂ ਤੁਹਾਡੇ ਲਈ ਖੜੀਏ। ਕੀ ਜਿਹੜਾ ਬਾਕੀ ਪੰਜਾਬ ਬਚਿਆ ਜਾਂ ਗਵਾਂਢੀ ਸੂਬਾ ਹਰਿਆਣਾ ਤੇ ਰਾਜਸਥਾਨ ਆ ਜਿਹੜੇ ਪੰਜਾਬ ਦੇ ਪਾਣੀ ਦੇ ਸਿਰ ਤੇ ਜਿਉਂਦੇ ਆ, ਕੀ ਉੱਥੋਂ ਕੋਈ ਰਾਹਤ ਦੀ ਖਬਰ ਆਏਗੀ ਕਿ ਉਹ ਸਟੇਟਾਂ ਸੋਚਣ ਕਿ ਸਾਡੇ ਕੋਲ ਹਰਾ ਚਾਰਾ ਜਿੰਨਾ ਕੁ ਹੈਗਾ ਜਾਂ ਸੁੱਕਾ ਚਾਰਾ ਘੱਟੋ ਘੱਟ ਜਿਹੜੇ ਉਹਨਾਂ ਦੇ ਜਾਨਵਰ ਬੱਚੇ ਨੇ ਉਹਨਾਂ ਦੇ ਲਈ ਉਹ ਕੋਈ ਨਾ ਕੋਈ ਮੁਹੱਈਆ ਕਰਵਾਏਗਾ। ਲੇਕਿਨ ਅਜੇ ਤੱਕ ਪਿਛਲੇ 4 ਦਿਨਾਂ ਤੋਂ ਜਿਹੜਾ ਕੋਈ ਨਹੀਂ ਬੋੜਿਆ, ਸਵਾਏ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਇਹਨਾਂ ਤੋਂ ਇਲਾਵਾ ਕਿਸੇ ਨੇ ਬਹੁਤੀ ਜ਼ਿਆਦਾ ਜਿਹੜੀ ਆ ਉਹਨਾਂ ਦੀ ਪੈਰਵਾਈ ਨਹੀਂ ਕੀਤੀ। ਇੱਥੋਂ ਤੱਕ ਕਿ ਪਰਸੋਂ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਨੰਦਪੁਰ ਸਾਹਿਬ ਤੇ ਰੋਪੜ ਦੇ ਏਰੀਏ 'ਚ ਲੋਕਾਂ ਨੇ ਘੇਰ ਵੀ ਲਿਆ। ਉਹ ਸਿਰਫ ਤੇ ਸਿਰਫ ਜਿਹੜੇ ਉਹਨਾਂ ਦੀ ਪਾਰਟੀ ਨਾਲ ਸੰਬੰਧਿਤ ਲੋਕ ਸੀ ਉਹਨਾਂ ਦੀ ਗੱਲ ਸੁਣ ਕੇ ਆ ਗਏ ਤੇ ਬਾਕੀਆਂ ਨੇ ਟ੍ਰੈਫਿਕ ਜਾਮ ਕਰ ਲਿਆ। ਜੋ ਟ੍ਰੈਫਿਕ ਜਾਮ ਕੀਤਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਕਾਫਲਾ ਰੁਕ ਗਿਆ ਤਾਂ ਅਖੀਰ ਮਜਬੂਰੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਉੱਤਰ ਕੇ ਉਹਨਾਂ ਲੋਕਾਂ ਦੀ ਗੱਲ ਸੁਣਨੀ ਪਈ ਤੇ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਵਿਸ਼ਵਾਸ ਦੇਣਾ ਪਿਆ ਕਿ ਕੋਈ ਨਹੀਂ, ਸਰਕਾਰ ਤੁਹਾਡੇ ਨਾਲ ਖੜੀ ਆ। ਪਰ ਹੁਣ ਸਰਕਾਰ ਜਿਹੜੀ ਸਰਕਾਰ ਕੋਲੇ ਸਰਕਾਰ ਚਲਾਉਣ ਦੇ ਲਈ ਫੰਡ ਨਹੀਂ ਹੈ, ਜਿਹੜੀ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੇ ਲਈ ਪੈਸੇ ਨਹੀਂ ਹੈ, ਜਿਹਦੀਆਂ ਯੂਨੀਵਰਸਿਟੀਆਂ ਤੇ ਕਾਲਜ ਸਰਕਾਰੀ ਜਿਹੜੇ ਉਹ ਘਾਟੇ 'ਚ ਚੱਲ ਰਹੇ ਆ, ਯੂਨੀਵਰਸਿਟੀਆਂ 'ਚ ਸਟ੍ਰਾਈਕਾਂ ਹੋਈਆਂ ਪਈਆਂ ਨੇ, ਯੂਨੀਵਰਸਿਟੀ ਕੋਈ 300 ਕਰੋੜ ਮੰਗ ਰਹੀ ਆ, ਕੋਈ 200 ਕਰੋੜ ਮੰਗ ਰਹੀ ਆ ਕਿ ਸਾਨੂੰ ਘੱਟੋ ਘੱਟ ਪੈਰਾਂ ਤੇ ਆਉਣ ਲਈ ਇੰਨੀ ਸਹਾਇਤਾ ਜਿਹੜੀ ਦਿਓ ਤਦ ਚੱਲੂ। ਸਰਕਾਰੀ ਕਾਲਜਾਂ ਦੇ ਵਿੱਚ ਪਰਮਾਨੈਂਟ ਤੁਹਾਡੇ ਕੋਲ ਅਧਿਆਪਕ ਨਹੀਂ ਹੈ। 1996 ਤੋਂ ਬਾਅਦ ਕੋਈ ਭਰਤੀ ਨਹੀਂ ਹੋਈ। ਉੱਥੇ ਤੁਸੀਂ ਵੱਖ-ਵੱਖ ਜਿਹੜੀਆਂ ਸੰਸਥਾਵਾਂ ਬਣਾ ਕੇ ਉਹਨਾਂ ਸੰਸਥਾਵਾਂ ਦੇ ਅੰਡਰ ਜਿਹੜੀਆਂ ਤੁਸੀਂ ਕੋਰਸ ਚਲਾ ਰਹੇ ਹੋ ਤੇ ਉਹਦੇ ਵਿੱਚ ਵੈਸੇ ਪਾਰਟ ਟਾਈਮ ਦੇ ਵਿੱਚ ਲੈਕਚਰਾਰਾਂ ਨੂੰ ਰੱਖ ਕੇ ਤੁਸੀਂ ਕੰਮ ਚਲਾਇਆ ਹੋਇਆ। ਕੀ ਉਹ ਸਰਕਾਰ ਜਿਹੜਾ ਇਹ 8 ਜ਼ਿਲ੍ਹਿਆਂ ਦਾ ਨੁਕਸਾਨ ਹੋਇਆ, ਜਿਹੜਾ ਕਿਸਾਨ ਬਰਬਾਦ ਹੋ ਗਿਆ, ਜਿਹੜੇ ਕਿਸਾਨ ਨੇ 1988 ਦਾ ਵੀ ਉਹੀ ਕਾਰਾ ਸੀ ਜਿਸ ਵੇਲੇ ਭਾਖੜਾ ਬਿਆਸ ਤੋਂ ਇਸੇ ਤਰ੍ਹਾਂ ਇਸ ਵਾਰ ਤੇ ਚਲੋ ਇਹ ਦੱਸ ਦਿੱਤਾ ਗਿਆ ਕਿ ਪਾਣੀ ਆ ਰਿਹਾ, 1988 'ਚ ਤੇ ਦੱਸਿਆ ਵੀ ਨਹੀਂ ਸੀ ਗਿਆ, ਬਗੈਰ ਦੱਸੇ ਤੋਂ ਜਿਹੜੇ ਸੀ ਉਹ ਗੇਟ ਖੋਲ੍ਹ ਦਿੱਤੇ ਗਏ ਸੀ ਤੇ ਉਸ ਵੇਲੇ ਵੀ ਇਸੇ ਤਰ੍ਹਾਂ ਜਿਹੜੀ ਉਹ ਬਰਬਾਦੀ ਹੋਈ ਸੀ। ਇਹ ਉਹੀ ਪੰਜਾਬ ਆ ਜਿਹਨੇ 1947 ਦਾ ਸੰਤਾਪ ਵੀ ਹੰਡਾਇਆ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਸਭ ਤੋਂ ਵੱਡਾ ਸੰਤਾਪ ਜਿਹੜਾ ਸੀ ਉਹ ਪੰਜਾਬ ਨੇ ਹੰਡਾਇਆ ਸੀ ਔਰ 8 ਲੱਖ ਤੋਂ ਵੱਧ ਜਿਹੜਾ ਪੰਜਾਬੀ ਜਿਹੜਾ ਸੀ ਉਹਦੇ 'ਚ ਮਾਰਿਆ ਗਿਆ ਸੀ। ਇਹ ਉਹ ਪੰਜਾਬ ਆ। ਉਹ ਪੰਜਾਬ ਪੈਰਾਂ 'ਤੇ ਹੋਇਆ ਤਾਂ ਉਹਦੇ ਉੱਤੇ 1984 ਤੇ 1988 ਜਿਹੜੀ ਉਹ ਕਹਿਰ ਬਣ ਕੇ ਜਿਹੜੀ ਗੁਜਰੀ ਤੇ ਜਦੋਂ ਕਹਿਰ ਬਣ ਕੇ ਗੁਜਰੀ ਤੇ 1956 ਜਿਹੜਾ ਸੀ ਉਹਦੇ 'ਚ ਪੰਜਾਬ ਜਿਹੜਾ ਸੀ ਉਹਨੂੰ ਵੱਢ ਕੇ ਖਾ ਲਿਆ। ਜਿਹੜੀ ਖਾਲਸਾ ਰਾਜ ਦੀ ਗੱਲ ਸੀ ਉਹਦਾ ਕੁਛ ਏਰੀਆ ਜਿਹੜਾ ਉਹ ਤਿੱਬਤ ਦਾ ਜਿਹੜਾ ਉਹ ਚੀਨ ਦੇ ਕੋਲੇ ਚਲਾ ਗਿਆ, ਬਹੁਤਾਤ ਜਿਹੜੀ ਸੀ ਉਹ ਪਾਕਿਸਤਾਨ ਲੈ ਗਿਆ ਤੇ ਜਿਹੜਾ ਬਚਿਆ ਸੀ ਉਹਦੇ 'ਚ ਕੋਈ ਜੰਮੂ ਕਸ਼ਮੀਰ ਦਾ ਏਰੀਆ ਸੀ ਤੇ ਬਾਕੀ ਜਿਹੜਾ ਪੰਜਾਬ ਬਣਿਆ ਸੀ ਉਹਦੀਆਂ ਵੀ 3 ਜਿਹੜੇ ਸਟੇਟ ਜਿਹੜੇ ਸੀਗੇ ਉਹ ਬਣਾ ਕੇ ਰੱਖ ਦਿੱਤੇ ਗਏ। ਹਰਿਆਣਾ ਤੇ ਹਿਮਾਚਲ ਦੋ ਨੂੰ ਦੇ ਦਿੱਤਾ। ਲੇਕਿਨ ਪੰਜਾਬ ਜਿਹੜਾ ਇੱਕ ਬੰਨੇ ਸੋਕੇ ਦੀ ਮਾਰ ਚੱਲ ਰਿਹਾ ਸੀ, ਲੇਕਿਨ ਦੂਸਰੇ ਬੰਨੇ ਜਦੋਂ ਬਰਬਾਦੀ ਦੀ ਗੱਲ ਆਈ ਤੇ ਉਦੋਂ ਵੀ ਬਰਬਾਦੀ ਜਿਹੜੀ ਉਹ ਪੰਜਾਬ ਦੀ ਹੋਈ, ਨਾ ਕਿ ਕਿਸੇ ਹੋਰ ਸਟੇਟ ਦੀ ਹੋਈ। ਅਲੱਗ-ਅਲੱਗ ਸਮਿਆਂ ਤੇ ਰਹਿੰਦੇ ਸਮਿਆਂ ਦੇ ਉੱਤੇ ਸਹੀ ਫੈਸਲੇ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਲਏ, ਨਾ ਕੇਂਦਰ ਨੇ ਲਏ ਨਾ ਸੂਬਾ ਸਰਕਾਰਾਂ ਨੇ ਲਏ। ਲੇਕਿਨ
ਜਿਹੜਾ ਪੰਜਾਬੀ ਸੀ ਉਹ ਹਮੇਸ਼ਾ ਹੀ ਇਸ ਤਰਾਸਦੀ ਦੇ ਵਿੱਚ ਰਿਹਾ। ਇਸ ਔਖੀ ਘੜੀ ਦੇ ਵਿੱਚ ਉਹਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੋਇਆ। ਲੇਕਿਨ ਇਹ ਪੰਜਾਬੀਆਂ ਦਾ ਸਿਦਕ ਆ ਕਿ ਉਹਨਾਂ ਨੇ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਦੇ ਵਿੱਚੋਂ ਵੀ ਜਿਹੜਾ ਉਹ ਨਿਕਲ ਕੇ ਫਿਰ ਉਹਨਾਂ ਨੇ ਆਪਣਾ ਆਪ ਜਿਹੜਾ ਉਹ ਐਸਟੈਬਲਿਸ਼ ਕੀਤਾ ਤੇ ਆਪਣਾ ਆਪ ਦਿਖਾਇਆ। ਪਰ ਬੜੀ ਬਦਕਿਸਮਤੀ ਆ, ਚਾਹੇ ਉਹ ਸੂਬਾ ਸਰਕਾਰ ਆ, ਚਾਹੇ ਕੇਂਦਰ ਦੀ ਸਰਕਾਰ ਆ, ਚਾਹੇ ਇੱਥੇ ਵਿਰੋਧੀ ਧਿਰਾਂ ਬੈਠੀਆਂ ਨੇ, ਸਾਰੀਆਂ ਇਹਦੇ 'ਚ ਦੋਸ਼ੀ ਆ। ਗੱਲ ਤਾਂ ਇਹ ਸੀ ਅਲੱਗ-ਅਲੱਗ ਪਾਰਟੀਆਂ ਨੂੰ ਇੱਥੇ ਫਰੰਟ ਖੋਲ੍ਹ ਦੇਣੇ ਚਾਹੀਦੇ ਸੀ। ਜੋ ਬਰਬਾਦੀ ਹੋਈ ਆ ਇਸ ਤੋਂ 1 ਮਹੀਨਾ ਪਹਿਲਾਂ ਜਿਹੜੀ ਬਰਬਾਦੀ ਪਟਿਆਲਾ ਤੇ ਸੰਗਰੂਰ 2 ਜ਼ਿਲ੍ਹਿਆਂ ਦੀ ਹੋਈ ਆ ਉਹ ਵੀ ਸਭ ਦੇ ਸਾਹਮਣੇ ਆ। ਸਿਰਫ ਛੋਟੀ ਜੀ ਗੱਲ ਸੀ ਕਿ ਘੱਗਰ ਦਰਿਆ ਜਿਹੜਾ ਉਹ ਪਿੱਛੋਂ ਹਰਿਆਣੇ 'ਚੋਂ ਨਿਕਲ ਕੇ ਆਉਂਦਾ, ਮਾਰਕੰਡਾ ਤੇ ਟਾਂਗਰੀ ਜਿਹੜਾ ਉਹ ਹਰਿਆਣੇ 'ਚੋਂ ਨਿਕਲ ਕੇ ਆਉਂਦਾ। ਅੱਗੇ ਸਿਰਫ ਮਾਰਕੰਡਾ ਜਿਹੜਾ ਉਹ ਹਰਿਆਣੇ ਦੀ ਹੱਦ 'ਚ ਹੀ ਜਾਂਦਾ, ਟਾਂਗਰੀ ਤੇ ਘੱਗਰ ਪੰਜਾਬ 'ਚ ਹੋ ਕੇ ਦੁਬਾਰਾ ਫਿਰ ਹਰਿਆਣਾ ਤੇ ਉਹਦੇ ਬਾਅਦ ਉਹ ਰਾਜਸਥਾਨ 'ਚ ਜਾਂਦਾ। ਹਰ ਵਾਰ ਉਹਨੂੰ ਚੈਨਲਾਈਜ਼ ਕਰਨ ਦੀ ਗੱਲ ਹੋਈ ਕਿ ਇਲੈਕਸ਼ਨਾਂ ਵੀ ਇਸ ਮੁੱਦੇ ਤੇ ਲੜੀਆਂ ਗਈਆਂ ਕਿ ਇਹ ਮੌਜੂਦਾ ਪਾਰਟੀ ਆ, ਇਹਦੇ ਤੁਸੀਂ ਵੱਟ ਕੱਢ ਦਿਓ, ਅਸੀਂ ਘੱਗਰ ਤੇ ਟਾਂਗਰੀ ਦੇ ਵੱਟ ਕੱਢ ਦਿਆਂਗੇ। ਉਸ ਨਾਮ ਤੇ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਗਈਆਂ। ਪਰ ਬਦਕਿਸਮਤੀ ਕਿਸੇ ਨੇ ਉਸ ਘੱਗਰ ਤੇ ਟਾਂਗਰੀ ਨਦੀ ਵੱਲ ਧਿਆਨ ਨਹੀਂ ਕੀਤਾ ਔਰ ਉਹਦੇ ਨਾਲ 2 ਜ਼ਿਲ੍ਹੇ ਜਿਹੜਾ ਪਟਿਆਲਾ ਤੇ ਸੰਗਰੂਰ ਆ ਦੋਨਾਂ ਨੂੰ ਡੋਬ ਕੇ ਰੱਖ ਦਿੱਤਾ। 2 ਜ਼ਿਲ੍ਹੇ ਪਹਿਲਾਂ ਗਏ ਤੇ 8 ਜ਼ਿਲ੍ਹੇ ਜਿਹੜੇ ਆ ਉਹਨਾਂ ਦੀ ਬਰਬਾਦੀ ਜਿਹੜੀ ਆ ਉਹ ਇਸ ਵੇਲੇ ਜਿਹੜੀ ਉਹ ਸਾਹਮਣੇ ਦਿਖਾਈ ਦੇ ਰਹੀ ਆ। ਤੇ ਆਉਣ ਵਾਲਾ ਸਮਾਂ ਜਿਹੜਾ ਉਹ ਹਰ ਵਾਰ ਜਿਹੜਾ ਪੰਜਾਬੀ ਆ ਉਹਨੇ ਪੂਰੇ ਦੇਸ਼ ਦਾ ਢਿੱਡ ਭਰਿਆ। ਉਹਨਾਂ ਨੇ ਕਣਕ ਤੇ ਝੋਨਾ ਪੰਜਾਬ ਜਿਹੜਾ ਉਹਨੇ ਪੂਰੇ ਦੇਸ਼ ਦਾ ਢਿੱਡ ਭਰਿਆ। ਉਹਦੇ ਪਿੱਛੇ ਝੋਨੇ ਦੇ ਲਈ ਪੰਜਾਬ ਜਿਹੜਾ ਉਹਨੂੰ ਬੰਜਰ ਕਰ ਲਿਆ। ਲੇਕਿਨ ਉਸ ਬੰਜਰ ਦੀ ਕੀਮਤ ਉਹਨੂੰ ਕੀ ਮਿਲੀ ਆ ਸਵਾਏ ਇੱਕ ਦਹਿਸ਼ਤਗਰਦ ਹੋਣ ਤੋਂ। ਪੰਜਾਬ ਨੂੰ ਹੋਰ ਕੁਝ ਵੀ ਅਵਾਰਡ ਜਿਹੜਾ ਉਹ ਕੇਂਦਰ ਦੀਆਂ ਸਮੇਂ 'ਤੇ ਰਹਿੰਦੀਆਂ, ਚਾਹੇ ਉਹ ਮੌਜੂਦਾ ਸਰਕਾਰਾਂ ਚਾਹੇ ਪਹਿਲੀਆਂ ਸਰਕਾਰਾਂ, ਕਿਸੇ ਨੇ ਨਹੀਂ ਦਿੱਤਾ। ਜੇ ਜੰਗ ਲੱਗਦੀ ਆ ਗੁਆਂਢੀ ਦੇਸ਼ ਪਾਕਿਸਤਾਨ ਨਾਲ, ਪੰਜਾਬ ਦੀ ਹੱਦ ਬਹੁਤ ਘੱਟ ਆ ਜਿਹੜੀ ਪਾਕਿਸਤਾਨ ਨਾਲ ਲੱਗਦੀ ਆ, ਰਾਜਸਥਾਨ ਤੇ ਗੁਜਰਾਤ ਦੀ ਵੱਧ ਆ। ਲੇਕਿਨ ਬਦਕਿਸਮਤੀ ਹਮੇਸ਼ਾ ਜਦੋਂ ਵੀ ਲੜਾਈ ਲੱਗਣੀ ਆ ਉਹ ਪੰਜਾਬ ਸਰਹੱਦ ਤੋਂ ਹੀ ਪਾਕਿਸਤਾਨ ਨਾਲ ਲੱਗਦੀ। ਜੇ ਪਾਕਿਸਤਾਨ ਅਟੈਕ ਕਰਦਾ ਤਾਂ ਉਹ ਵੀ ਇਸੇ ਸਰਹੱਦ ਤੋਂ ਪੰਜਾਬ ਤੇ ਕਰਦਾ। ਜੇ ਭਾਰਤ ਵੱਲੋਂ ਹੁੰਦਾ ਤਾਂ ਉਹ ਵੀ ਪੰਜਾਬ ਦੀ ਸਰਹੱਦ ਤੋਂ ਹੀ ਪਾਕਿਸਤਾਨ ਨਾਲ ਲਾਉਂਦਾ। ਮਤਲਬ ਜਦੋਂ ਬਰਬਾਦੀ ਹੁੰਦੀ ਆ ਉਹ ਕੇਵਲ ਤੇ ਕੇਵਲ ਪੰਜਾਬ ਦੀ ਹੁੰਦੀ ਆ। ਜੇ ਗਵਾਂਢੀ ਮੁਲਕ ਕੋਈ ਸ਼ਰਾਰਤ ਕਰਦਾ ਤਦ ਪੰਜਾਬ ਦੀ ਬਰਬਾਦੀ, ਜੇ ਨਸ਼ੇ ਆਉਣੇ ਤਦ ਪੰਜਾਬ 'ਚ ਸਿੱਧੇ ਗਵਾਂਢੀ ਦੇਸ਼ ਵੱਲੋਂ ਆਉਣੇ, ਜੇ ਜੰਗ ਲੱਗਣੀ ਤਦ ਪੰਜਾਬ ਦਾ ਨੁਕਸਾਨ। ਜੇ ਹੁਣ ਪਾਣੀ ਦੀ ਗੱਲ ਆਈ ਤਾਂ ਜਿਸ ਹਿਸਾਬ ਦੇ ਨਾਲ ਕੇਂਦਰ ਸਰਕਾਰ ਦੇ ਅਧੀਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੀ ਤੇ ਉਹਦੇ ਤੋਂ ਜਿੱਦਾਂ ਪਾਣੀ ਛੱਡਿਆ ਗਿਆ, ਕਿਤੇ ਨਾ ਕਿਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ 'ਚ ਤਾਲਮੇਲ ਦੀ ਕਮੀ ਸੀ। ਜਦੋਂ ਇਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪਾਣੀ ਛੱਡਿਆ ਜਾਣਾ ਸੀ ਉਹਦਾ ਇਹ ਸੀ ਕ੍ਰਾਈਟੀਰੀਆ ਚਾਹੀਦਾ ਸੀ 10 ਦਿਨ ਪਹਿਲਾਂ ਤੋਂ ਪਾਣੀ ਹੌਲੀ ਹੌਲੀ ਘਟਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਸੀ। ਘੱਟੋ ਘੱਟ ਪ੍ਰਿੰਟ ਮੀਡੀਆ 'ਚ ਤੇ ਇਲੈਕਟ੍ਰੋਨਿਕ ਮੀਡੀਆ 'ਚ ਇਹ ਆਉਣ ਲੱਗ ਗਿਆ ਸੀ ਕਿ ਪਾਣੀ ਜਿਹੜਾ ਇਸ ਸਤਰ ਤੱਕ ਵੱਧ ਚੁੱਕਿਆ। ਜੇ ਵੱਧ ਚੁੱਕਿਆ ਉਸ ਵੇਲੇ ਰਹਿੰਦੇ ਸਮੇਂ ਨਿਰਣੇ ਲਏ ਹੁੰਦੇ ਤੇ ਉਹਨਾਂ ਨਿਰਣਿਆਂ ਦੇ ਮੁਤਾਬਕ ਪਾਣੀ ਜਿਹੜਾ ਸੀ ਉਹ ਛੱਡਿਆ ਹੁੰਦਾ ਤੇ ਘੱਟੋ ਘੱਟ ਇਹ ਸੀ ਕਿ ਜਿਹੜੀ ਅੱਜ ਬਰਬਾਦੀ ਹੋਈ ਆ ਇਹ ਨਾ ਹੁੰਦੀ। ਕਿਸਾਨ ਵਿਚਾਰਿਆਂ ਦੀ ਹਰ ਵਾਰ ਜਦੋਂ ਵੀ ਪਾਣੀ ਸਤਲੁਜ ਤੇ ਬਿਆਸ 'ਚ ਆਉਂਦਾ ਉਹ ਪਾਣੀ ਜਿਹੜਾ ਉਹਨਾਂ ਦੀਆਂ ਜ਼ਮੀਨਾਂ ਕੱਟ ਕੇ ਲੈ ਜਾਂਦਾ। ਉਹਨਾਂ ਨੂੰ ਕਦੀ ਕਿਸੇ ਨੇ ਨਹੀਂ, ਕਿਸੇ ਸਰਕਾਰ ਨੇ ਨਹੀਂ ਮੁਆਵਜ਼ਾ ਦਿੱਤਾ। ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜ਼ਮੀਨ ਉਹਨਾਂ ਦੇ ਨਾਮ ਤੇ ਬੋਲਦੀ ਆ ਪਰ ਔਨ ਗਰਾਊਂਡ ਉਹਦੇ ਵਿੱਚ ਜਿਹੜਾ ਉਹ ਦਰਿਆ ਚੱਲ ਰਿਹਾ। ਉਹ ਵਿਚਾਰੇ ਕਿੱਥੇ ਜਾਣ, ਕਿਸ ਤੋਂ ਮੁਆਵਜ਼ਾ ਮੰਗਣ, ਕਿਹੜਾ ਬੈਂਕ ਉਹਦੇ ਤੇ ਲੋਨ ਲਵੇ। ਔਨ ਗਰਾਊਂਡ ਤੇ ਉਹਦੇ ਤੇ ਦਰਿਆ ਜਿਹੜਾ ਉਹ ਚੱਲ ਰਿਹਾ, ਉਹ ਵਿਚਾਰੇ ਖੇਤੀ ਕਰਨ ਦੇ ਯੋਗ ਹੀ ਨਹੀਂ ਹੈ। ਅਲੱਗ-ਅਲੱਗ ਮਾਈਨਿੰਗ ਜਿਹੜੀ ਹੋਈ ਆ, ਮਾਈਨਿੰਗ ਨੇ ਵੀ ਕਿਤੇ ਨਾ ਕਿਤੇ ਇਹ ਬੰਨ ਜਿਹੜੇ ਇਹਨਾਂ ਦਾ ਪੱਠਾ ਬਿਠਾਇਆ। ਜਦੋਂ ਮਾਈਨਿੰਗ ਡਿਪਾਰਟਮੈਂਟ ਆ, ਸਟੇਟ ਦਾ ਮਾਈਨਿੰਗ ਡਿਪਾਰਟਮੈਂਟ ਘੱਟੋ ਘੱਟ ਇਹ ਦੇਖੇ ਕਿ ਜਦੋਂ ਮਾਈਨਿੰਗ ਹੋ ਰਹੀ ਆ ਕਿੰਨੇ ਵੱਡੇ ਟਿੱਪਰ ਚੱਲਦੇ ਆ, ਟਰੱਕ ਚੱਲਦੇ ਆ, ਟਰਾਲੀਆਂ ਚੱਲਦੀਆਂ ਜਿਹੜੀਆਂ ਰੇਤਾ ਤੇ ਬਜਰੀ ਕੱਢ ਕੇ ਲਿਆ ਰਹੀਆਂ ਨੇ। ਘੱਟੋ ਘੱਟ ਜਦੋਂ ਉਹ ਨਿਕਲ ਕੇ ਆ ਰਹੀ ਆ ਉਹਦੇ ਨਾਲ ਬੰਨ ਜਿੱਥੋਂ ਕਮਜ਼ੋਰ ਹੁੰਦੇ ਆ ਉਹਨਾਂ ਨੂੰ ਸਮਾਂ ਰਹਿੰਦਿਆਂ ਜਿਹੜਾ ਉਹਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਸੀ। ਜਿਹੜੇ ਫੰਡ ਜਾਰੀ ਹੁੰਦੇ ਹਰ ਸਾਲ ਉਹ ਕਿੱਥੇ ਜਾਂਦੇ, ਉਹਨਾਂ ਫੰਡਾਂ ਨੂੰ ਕਿਸੇ ਨੇ ਨਹੀਂ ਦੇਖਿਆ। ਲੇਕਿਨ ਇਸ ਵੇਲੇ ਭਾਵੇਂ ਕਿ ਉਹ ਸਮਾਜ ਸੇਵੀ ਸੰਸਥਾਵਾਂ ਨੇ ਬੰਨ ਜਿਹੜੇ ਉਹ ਬੰਨਣੇ ਸ਼ੁਰੂ ਕੀਤੇ, ਉਹਨਾਂ 'ਚ ਸੰਤ ਬਲਵੀਰ ਸਿੰਘ ਸੀਚੇਵਾਲ ਸਮਾਜ ਸੇਵੀ ਨੇ, ਉਹਨਾਂ ਨੇ ਉਹ ਬੰਨ ਜਿਹੜਾ ਉਹਨੂੰ ਬੰਨਣ ਦੀ ਕਵਾਇਤ ਜਿਹੜੀ ਉਹ ਸ਼ੁਰੂ ਕੀਤੀ ਹੈ।
ਹੁਣ ਚਾਹੇ ਕਿ ਬਣ ਉੱਥੇ ਸਮਾਜ ਸੇਵੀ ਸੰਸਥਾਵਾਂ ਬਣ ਰਹੀਆਂ ਨੇ, ਲੇਕਿਨ ਕਿਤੇ ਨਾ ਕਿਤੇ ਬਿਊਰੋਕਰੇਸੀ 'ਚ ਬੈਠੇ ਜਿਹੜੇ ਉੱਥੇ ਦੇ ਉਸ ਵੇਲੇ ਦੇ ਅਫਸਰ ਨੇ, ਉਹਨਾਂ ਨੇ ਕਿਤੇ ਨਾ ਕਿਤੇ ਇਹ ਜਿਹੜੇ ਬਿੱਲ ਨੇ ਉਹ ਸਮੇਂ ਦੇ ਉੱਤੇ ਜਿਹੜੇ ਪਾ ਕੇ ਸਰਕਾਰਾਂ ਨੂੰ ਭੇਜ ਦੇਣੇ ਨੇ। ਕਿਸੇ ਦੀ ਇਹ 'ਤੇ ਨਜ਼ਰਸ਼ਾਨੀ ਨਹੀਂ ਹੋਣੀ ਕਿ ਕਿੰਨਾ ਬਿੱਲ ਆਇਆ, ਕਿੱਥੇ ਖਰਚ ਹੋਇਆ, ਕੀ ਨਹੀਂ ਹੋਇਆ, ਕਿਸੇ ਨੇ ਪੁੱਛਣਾ ਨਹੀਂ ਹੈ। ਸ਼ਾਇਦ ਕਿਤੇ ਨਾ ਕਿਤੇ ਬਿਊਰੋਕਰੇਸੀ ਜਿਹੜੀ ਆ ਉਹਦਾ ਦਿਮਾਗ ਕੰਮ ਕਰਦਾ ਕਿ ਇਹਨਾਂ ਮਸਲਿਆਂ ਨੂੰ ਲਟਕਾਈ ਜਾਓ, ਜਦੋਂ ਬਹੁਤੀ ਵੱਡੀ ਤਰਾਸਦੀ ਆ ਜਾਏਗੀ ਉਹਦੇ 'ਚ ਫੰਡਾਂ ਨੂੰ ਕੋਈ ਪੁੱਛੇਗਾ ਨਹੀਂ। ਉਸ ਵੇਲੇ ਜਿੰਨੇ ਜਿੱਥੇ ਮਰਜ਼ੀ ਲਾ ਦਿਓ, ਜਿੰਨੇ ਮਰਜ਼ੀ NDRF ਦੀ ਟੀਮ ਆਈ ਆ ਉਹਨੂੰ ਜੋ ਕੁਛ ਵੀ ਉਹਦੀ ਸੈਲਰੀ ਜਾਣੀ ਆ ਉਹ ਸਾਰੀ ਪੰਜਾਬ ਦੇ ਕੋਟੇ 'ਚ ਜਾਣੀ ਆ। ਉੱਥੇ ਜੋ ਖਰਚਾ ਹੋਣਾ ਉਹ ਸਾਰਾ ਪੰਜਾਬ ਦਾ ਹੋਣਾ। ਕਿਤੇ ਨਾ ਕਿਤੇ ਆ ਕੇ ਪੰਜਾਬ ਜਿਹੜਾ ਉਹਨੂੰ ਬਰਬਾਦ ਜਿਹੜਾ ਉਹ ਕਰਕੇ ਰੱਖ ਦਿੱਤਾ। ਲੇਕਿਨ ਕੇਂਦਰ ਤੇ ਸੂਬਾ ਸਰਕਾਰ ਦੋਨਾਂ ਨੇ ਕਰਕੇ ਰੱਖ ਦਿੱਤਾ। ਹੁਣ ਅਕਾਲੀ ਦਲ ਕਹਿੰਦਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਆ। ਅਕਾਲੀ ਦਲ ਸ਼ਾਇਦ ਇਹ ਭੁੱਲ ਗਿਆ ਕਿ ਇਕੱਲੀ ਪੰਜਾਬ ਸਰਕਾਰ ਦੀ ਨਲਾਇਕੀ ਤਾਂ ਹੈ ਹੀ ਹੈ ਆ ਕਿ ਉਹਨਾਂ ਸਮਾਂ ਰਹਿੰਦਿਆਂ ਬੰਨ ਜਿਹੜੇ ਉਹਨਾਂ ਨੂੰ ਮਜ਼ਬੂਤ ਨਹੀਂ ਕੀਤਾ। ਤਾਂ ਜੇ ਬੰਨ ਮਜ਼ਬੂਤ ਕੀਤੇ ਹੁੰਦੇ ਤਾਂ ਜਿਹੜੇ ਬਿਆਸ ਤੇ ਸਤਲੁਜ ਦਰਿਆ ਸੀ ਉਹਦੇ ਅੰਦਰ ਦਾ ਨੁਕਸਾਨ ਹੁੰਦਾ, ਬਾਹਰਲਾ ਨਾ ਹੁੰਦਾ। ਪਰ ਗੱਲ ਤੇ ਆ ਵੀ ਘੱਟੋ ਘੱਟ ਅਕਾਲੀ ਦਲ ਕੇਂਦਰ 'ਚ ਭਾਈਵਾਲ ਆ ਤੇ ਕੇਂਦਰ ਸਰਕਾਰ ਦੇ ਅੰਦਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਆ। ਉੱਥੋਂ ਜਿਹੜਾ ਪਾਣੀ ਛੱਡਣਾ ਸੀ ਉਹ ਕਿਹਦੀ ਜ਼ਿੰਮੇਵਾਰੀ ਆ? ਉਹ ਕੇਂਦਰ ਸਰਕਾਰ ਦੀ ਆ। ਤੇ ਕੇਂਦਰ ਦੇ ਵਿੱਚ ਜਿਹੜੇ 2 ਮੰਤਰੀ ਬੈਠੇ ਨੇ ਉਹਦੇ ਵਿੱਚ ਇਸ ਡਿਪਾਰਟਮੈਂਟ ਦਾ ਮੰਤਰੀ ਜਿਹੜਾ ਕੈਬਨਿਟ ਬੈਠਾ ਉਹ ਗਜਿੰਦਰ ਸਿੰਘ ਸ਼ੇਖਾਵਤ ਬੈਠਾ, ਉਹ ਰਾਜਸਥਾਨ ਨੂੰ ਬਿਲੋਂਗ ਕਰਦਾ। ਤੇ ਜਿਹੜਾ ਉੱਤੇ ਸਟੇਟ ਮਿਨਿਸਟਰ ਬੈਠਾ ਉਹ ਰਤਨ ਲਾਲ ਕਟਾਰੀਆ, ਉਹ ਹਰਿਆਣੇ ਨੂੰ ਬਿਲੋਂਗ ਕਰਦਾ। ਤੇ ਘੱਟੋ ਘੱਟ ਇਹ ਸੀ ਜੇ ਪਾਣੀ ਛੱਡਣਾ ਸੀ ਤੇ ਫਿਰ ਜਿਹੜੀਆਂ 2 ਨਹਿਰਾਂ ਹਰਿਆਣੇ ਨੂੰ ਜਾਂਦੀਆਂ ਨੇ ਤੇ 2 ਰਾਜਸਥਾਨ ਨੂੰ ਜਾਂਦੀਆਂ ਉਹਨਾਂ 'ਚ ਛੱਡਦੇ, ਉਹਨਾਂ ਦੀ ਬਰਬਾਦੀ ਹੁੰਦੀ, ਉਹਨਾਂ ਨੂੰ ਪਤਾ ਲੱਗਦਾ ਕਿ ਬਰਬਾਦੀ ਕੀ ਹੁੰਦੀ ਆ। ਗੁਆਂਢੀਆਂ ਦੇ ਘਰ ਦੇ ਵਿੱਚ ਲੱਗੀ ਅੱਗ ਜਿਹੜੀ ਹੈ ਉਸ ਨੂੰ ਜਦੋਂ ਅਸੀਂ ਬਸੰਤਰ ਸਮਝਦੇ ਹਾਂ ਉਸ ਵੇਲੇ ਨਹੀਂ ਸਾਨੂੰ ਸਮਝ ਆਉਂਦੀ, ਲੇਕਿਨ ਜਦੋਂ ਸਾਡੇ ਘਰ ਲੱਗਦੀ ਆ ਫਿਰ ਸਾਨੂੰ ਪਤਾ ਲੱਗਦਾ ਕਿ ਅੱਗ ਦਾ ਸੇਕ ਜਿਹੜਾ ਉਹ ਕੀ ਆ। ਘੱਟੋ ਘੱਟ ਇਹ ਸੀ ਕਿ ਅਕਾਲੀ ਦਲ ਜਿਹੜਾ ਕੁਝ ਬੋਲਿਆ ਉਹਨੂੰ ਵੀ ਬੋਲਣ ਲੱਗੇ ਸੋਚ ਲੈਣਾ ਚਾਹੀਦਾ ਸੀ ਕਿ ਇਹ ਬੋਲਣ ਦਾ ਵਕਤ ਨਹੀਂ ਹੈ। ਤੁਸੀਂ ਘੱਟੋ ਘੱਟ ਇਹ ਸੀ ਕਿ ਇਹ ਸਮਾਂ ਰਹਿੰਦਿਆਂ ਅਕਾਲੀ ਦਲ ਜਿਹੜਾ ਸੀ ਉਹ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਉਤਰੀ ਹੈ, ਅਕਾਲੀ ਦਲ ਨੂੰ ਵੀ ਇਹਦੇ ਮੈਦਾਨ ਦੇ ਵਿੱਚ ਉਤਰਨਾ ਚਾਹੀਦਾ ਸੀ। ਖਾਸ ਕਰ ਉਹ ਜ਼ਿਲ੍ਹੇ ਜਿਹੜੇ ਸੀ ਉੱਥੋਂ ਦੀ ਜਿੰਨੀ ਲੀਡਰਸ਼ਿਪ ਸੀ ਉਹਨੂੰ ਤਾਰਦੇ, ਲੋਕਾਂ ਨੂੰ ਉਹਨਾਂ ਦੀ ਔਖੀ ਘੜੀ ਦੇ ਵਿੱਚ ਉਹ ਉੱਥੇ ਫਸਿਆ ਹੋਇਆਂ ਨੂੰ ਕੱਢ ਕੇ ਬਾਹਰ ਲਿਆਉਂਦੇ ਤੇ ਉਹਨਾਂ ਦੀ ਮਦਦ ਕਰਦੇ। ਤਦ ਬਣਦਾ ਸੀ ਕਿ ਕਿਤੇ ਨਾ ਕਿਤੇ ਸਰਕਾਰਾਂ ਜੇ ਸਿਰਦ ਨਹੀਂ ਤੇ ਘੱਟੋ ਘੱਟ ਆਪੋਜੀਸ਼ਨ ਜਿਹੜੀ ਉਹ ਸਿਰਦਾ। ਪਰ ਬਦਕਿਸਮਤੀ ਕਿ ਇਹਦੇ ਤੇ ਸਾਰਿਆਂ ਨੇ ਰੋਟੀਆਂ ਸੇਕੀਆਂ ਨੇ, ਚਾਹੇ ਉਹ ਸੂਬਾ ਸਰਕਾਰ ਸੀ ਤੇ ਚਾਹੇ ਉਹਦੇ ਵਿੱਚ ਕੇਂਦਰ ਦੀ ਸਰਕਾਰ ਸੀ। ਪਰ ਸੂਬਾ ਸਰਕਾਰ ਸ਼ਾਇਦ ਬਹੁਤ ਹੀ ਜ਼ਿਆਦਾ ਫਸ ਚੁੱਕੀ ਹੈ। ਇਸ ਵੇਲੇ ਸੂਬਾ ਸਰਕਾਰ ਨੂੰ ਸਮਝ ਨਹੀਂ ਆ ਰਹੀ ਕਿ ਮੌਕੇ ਦੇ ਉੱਤੇ ਉਹਨਾਂ ਕੋਲ ਇਸ ਤਾਦਾਦ ਦੇ ਵਿੱਚ ਫੰਡ ਜਿਹੜੇ ਉਹ ਮੁਹੱਈਆ ਨਹੀਂ ਹੈ ਤੇ ਲੇਕਿਨ ਪਬਲਿਕ ਦੀ ਜਿਹੜੀ ਆ ਉਹ ਮਦਦ ਕਰਨੀ ਆ ਉਹ ਕਿਵੇਂ ਕੀਤੀ ਜਾਊਗੀ, 100 ਕਰੋੜ ਨਾਲ ਕਿੱਦਾਂ ਭਰਪਾਈ ਕੀਤੀ ਜਾਊਗੀ, ਕਿੱਥੇ ਕੋ ਜਾ ਕੇ ਜਿਹੜੀ ਇਹ ਪਬਲਿਕ ਇਹਨੂੰ ਬਚਾਇਆ ਜਾਏਗਾ ਕਿ ਜਾਂ ਜਿਸ ਤਰੀਕੇ ਨਾਲ ਪੰਜਾਬ ਦੀ ਬਰਬਾਦੀ ਹੋਈ ਆ, ਜਿਹੜਾ ਸਤਲੁਜ ਜਮਨਾ ਲਿੰਕ ਨਹਿਰ ਦਾ ਜਿਹੜਾ ਕੇਸ ਹੈ ਇਸ ਵੇਲੇ ਜਿਹਦੇ ਤੇ ਸੁਪਰੀਮ ਕੋਰਟ ਨੇ 3 ਸਤੰਬਰ ਨੂੰ ਫੈਸਲਾ ਦੇਣਾ, ਜੇ ਸੂਬਾ ਸਰਕਾਰ ਸਹਿਰਦ ਹੋਵੇ ਤਾਂ ਘੱਟੋ ਘੱਟ ਪੰਜਾਬ ਦੀ ਹੋਈ ਬਰਬਾਦੀ ਜਿਹੜੀ ਆ ਉਹਦਾ ਕੇਸ ਤਿਆਰ ਕਰ ਲਵੇ ਤੇ ਤਿਆਰ ਕਰਕੇ ਲੈ ਜਾਵੇ, ਲਿਜਾ ਕੇ ਸੁਪਰੀਮ ਕੋਰਟ ਦੇ ਸਾਹਮਣੇ ਰੱਖੇ ਕਿ ਇਹ ਦੇਖੋ ਕਿ ਪੰਜਾਬ ਦੀ 80% ਬਰਬਾਦੀ ਜਿਹੜੀ ਆ ਇਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਛੱਡੇ ਗਏ ਪਾਣੀ ਕਰਕੇ ਹੋਈ ਆ ਤੇ ਪੰਜਾਬ ਨੂੰ ਸਿਰਫ 20% ਪਾਣੀ ਵਰਤਣ ਲਈ ਮਿਲ ਰਿਹਾ, 80% ਇਹ ਦੋਨਾਂ ਸਟੇਟਾਂ ਨੂੰ ਤੇ ਦਿੱਲੀ ਨੂੰ ਮਿਲ ਰਿਹਾ। ਤੇ ਫਿਰ ਵੀ ਅਜੇ ਸਤਲੁਜ ਜਮਨਾ ਲਿੰਕ ਨਹਿਰ ਬਣਾਉਣ ਦੀ ਤਲਵਾਰ ਸਾਡੇ ਤੇ ਲਟਕਦੀ ਆ, ਭਾਵੇਂ ਉਹਦੇ 'ਚ ਕਿ ਕੋਈ ਫੈਸਲਾ ਨਹੀਂ ਆਏ ਹੋਣਾ ਪੰਜਾਬ ਦੇ ਹੱਕ 'ਚ, ਕਿਉਂਕਿ ਕੇਂਦਰ ਵੀ ਪੰਜਾਬ ਦੇ ਵਿਰੁੱਧ ਭੁਗਤਿਆ ਹੋਇਆ, ਹਰਿਆਣਾ ਤਾਂ ਪਹਿਲਾਂ ਬੈਠਾ ਤੇ ਜਿਸ ਤਰੀਕੇ ਦੇ ਨਾਲ ਉੱਪਰ ਪੂਰੇ ਦਾ ਪੂਰੀ ਜਿਹੜੀ ਬਿਊਰੋਕਰੇਸੀ ਆ ਉਹ ਪੰਜਾਬ ਦੇ ਵਿਰੁੱਧ ਆ। ਲੇਕਿਨ ਘੱਟੋ ਘੱਟ ਇੰਟਰਨੈਸ਼ਨਲ ਲੈਵਲ ਤੇ ਇੱਕ ਮੈਸੇਜ ਜਿਹੜਾ ਉਹ ਦੇਣ 'ਚ ਸੂਬਾ ਸਰਕਾਰ ਕਾਮਯਾਬ ਹੋ ਸਕਦੀ ਆ ਕਿ ਇਹ ਜਿਹੜੀ ਬਰਬਾਦੀ ਆ ਇਹ ਕੇਂਦਰ ਸਰਕਾਰ ਦੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਉਹਦੇ ਗਲਤ ਫੈਸਲਾ ਕਰਕੇ, ਚਾਹੇ ਉੱਥੇ UPA ਦੀਆਂ ਸਰਕਾਰਾਂ ਆਈਆਂ, ਚਾਹੇ ਇਕੱਲੀ ਕਾਂਗਰਸ ਦੀ ਆਈ, ਚਾਹੇ NDA ਦੀ ਆਈ
ਤੇ ਚਾਹੇ ਹੁਣ ਬੀਜੇਪੀ ਬਹੁਮਤ 'ਚ ਆਈ, ਸਾਰਿਆਂ ਦੀਆਂ ਹੀ ਕਿਤੇ ਨਾ ਕਿਤੇ ਗਲਤੀਆਂ ਨੇ। ਉਹਨਾਂ ਗਲਤੀਆਂ ਦੀ ਬਦੌਲਤ ਪੰਜਾਬ ਦਾ ਏਡੇ ਵੱਡੇ ਲੈਵਲ ਤੇ ਜਿਹੜਾ ਨੁਕਸਾਨ ਹੋਇਆ, ਅੱਜ ਮੌਕਾ, ਉਸ ਮੌਕੇ ਨੂੰ ਜੇ ਕਿਤੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਉਹ ਲਿਜਾਣ 'ਚ ਕਾਮਯਾਬ ਹੋ ਜਾਵੇ ਤਾਂ ਸ਼ਾਇਦ ਚੰਗਾ, ਬਜਾਏ ਇਹਦੇ ਕਿ ਜਿਸ ਤਰ੍ਹਾਂ ਹੁਣ CBI ਦੀ ਕਲੋਜ਼ਰ ਰਿਪੋਰਟ ਦੇ ਵਿਰੁੱਧ ਪੰਜਾਬ ਸਰਕਾਰ ਜਿਹੜੀ ਆ ਉਹ CBI ਦੀ ਉੱਪਰਲੀ ਅਦਾਲਤ 'ਚ ਚਲੀ ਗਈ ਆ ਤੇ ਉਹਨੇ ਅਕਾਲੀ ਦਲ ਨੂੰ ਵੀ ਨਸੀਹਤ ਦੇ ਦਿੱਤੀ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਸੋਚ ਸਮਝ ਕੇ ਬੋਲੇ ਤੇ ਅਸੀਂ ਉੱਪਰਲੀ ਅਦਾਲਤ 'ਚ ਚੁਣੌਤੀ ਦੇ ਰਹੇ ਹਾਂ ਕਿ ਇਹਦੀ FIR ਪਹਿਲੀ ਜਿਹੜੀ ਪੰਜਾਬ ਸਰਕਾਰ ਨੇ ਦਰਜ ਕੀਤੀ ਸੀ ਤੇ ਦੋਸ਼ੀ ਆਇਡੈਂਟੀਫਾਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਕੀਤੇ ਸੀ। ਇਸ ਕਰਕੇ ਅਸੀਂ ਇਹਦੇ ਵਿੱਚ ਭਾਈਵਾਲ ਹੈਗੇ ਆ, ਅਸੀਂ ਪਾਰਟੀ ਬਣਨਾ ਤੇ ਸਾਨੂੰ ਇਹਦੀ ਜਿਹੜੀ ਆ ਕਲੋਜ਼ਰ ਰਿਪੋਰਟ ਦੀ ਕਾਪੀ ਜਿਹੜੀ ਮੁਹੱਈਆ ਕਰਵਾਈ ਜਾਵੇ। ਕਿਤੇ ਨਾ ਕਿਤੇ ਜਿਸ ਤਰ੍ਹਾਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਦੇ ਵਿੱਚ CBI ਵੱਲੋਂ ਦਿੱਤੀ ਗਈ ਕਲੋਜ਼ਰ ਰਿਪੋਰਟ ਦੇ ਉੱਤੇ ਜੇ ਜਾ ਕੇ ਪੰਜਾਬ ਸਰਕਾਰ ਜਿਹੜੀ ਉਹ ਧਿਰ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇੱਥੇ ਵੀ ਉਹਨੂੰ ਧਿਰ ਬਣਨਾ ਚਾਹੀਦਾ। ਘੱਟੋ ਘੱਟ ਪੰਜਾਬ ਦੀ ਹੋਈ ਬਰਬਾਦੀ ਜਿਹੜੀ ਆ ਉਹ ਕੇਂਦਰ ਸਰਕਾਰ ਤੋਂ ਮੁਆਵਜ਼ਾ ਮੰਗਣਾ ਚਾਹੀਦਾ ਕਿ ਕੇਂਦਰ ਸਰਕਾਰ ਦੀਆਂ ਸਮੇਂ-ਸਮੇਂ ਦੀਆਂ ਗਲਤ ਨੀਤੀਆਂ ਕਰਕੇ ਤੇ ਗਲਤ ਫੈਸਲਿਆਂ ਕਰਕੇ ਪੰਜਾਬ ਦੀ ਏਡੀ ਵੱਡੀ ਜਿਹੜੀ ਉਹ ਬਰਬਾਦੀ ਹੋਈ ਆ ਤੇ ਪੰਜਾਬ ਜਿਹੜਾ ਉਹਦੇ ਨਾਲ ਅਨਿਆਂ ਹੋਇਆ। ਪੰਜਾਬ ਨੇ 1947 ਮੈਂ ਪਹਿਲਾਂ ਕਹਿ ਕੇ ਹਟਿਆ ਭੁਗਤਿਆ, ਪੰਜਾਬ ਨੇ 1966 ਜਿਹੜਾ ਉਹ ਪੰਜਾਬ ਜਦੋਂ ਲੰਗੜਾ ਕਰ ਦਿੱਤਾ, 2 ਸਟੇਟਾਂ ਹੋਰ ਕੱਢ ਦਿੱਤੀਆਂ, ਪੰਜਾਬ ਨੇ ਉਹ ਵੀ ਭੁਗਤਿਆ। ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕਾ ਨਹੀਂ ਦਿੱਤੇ, ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਨਹੀਂ ਦਿੱਤੀ ਤੇ ਉਹਦੇ ਬਾਅਦ 1984 ਤੇ 1988 ਇਹੀ ਕੁਛ ਜਿਹੜਾ ਸੀਗਾ ਉਸ ਵੇਲੇ ਇਹ ਆ ਕਿ ਇਸ ਵਾਰ ਅਗਸਤ 'ਚ ਆ, ਉਦੋਂ ਸਤੰਬਰ ਦੇ ਵਿੱਚ ਇਹ ਕੁਛ ਵਾਪਰਿਆ ਸੀ ਜਿਹੜਾ ਕੁਛ ਅੱਜ ਅਗਸਤ 'ਚ ਵਾਪਰਿਆ। ਇਸੇ ਤਰ੍ਹਾਂ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪਾਣੀ ਜਿਹੜਾ ਸੀ ਉਸ ਵੇਲੇ ਛੱਡਿਆ ਗਿਆ ਸੀ ਤੇ ਪੂਰੇ ਦੁਆਬੇ ਤੇ ਮਾਝੇ ਦੀ ਜਿਹੜੀ ਸੀ ਉਹ ਬਰਬਾਦੀ ਕਰਕੇ ਰੱਖ ਦਿੱਤੀ ਸੀ। ਇਸ ਵਾਰ ਵੀ ਉਹੀ ਕੁਛ ਹੋਇਆ ਤੇ ਸ਼ਾਇਦ ਕਿਤੇ ਜੇ ਸੂਬਾ ਸਰਕਾਰ ਇਹਦੇ ਤੇ ਸਟੈਂਡ ਲੈ ਜਾਵੇ ਤਾਂ ਘੱਟੋ ਘੱਟ ਪੰਜਾਬੀ ਜਿਹੜੇ ਆ ਉਹਨਾਂ ਨੂੰ ਇਹ ਮਾਣ ਹੋ ਜਾਏਗਾ ਕਿ ਦੇਸ਼ ਨੂੰ ਅਸੀਂ ਆਜ਼ਾਦ ਕਰਾਉਣ ਲਈ 90% ਤੋਂ ਵੱਧ ਕੁਰਬਾਨੀਆਂ ਕੀਤੀਆਂ। ਉਸ ਦੇਸ਼ ਦੀ ਸਰਕਾਰ ਕਿਤੇ ਜਾਂ ਸੂਬੇ ਦੀ ਸਰਕਾਰ ਸਾਡੇ ਪ੍ਰਤੀ ਹਿਰਦਾ ਜਾਂ ਕੇਂਦਰ ਸਰਕਾਰ ਖੁੱਲ੍ਹ ਕੇ ਕੋਈ ਫੰਡ ਜਿਹੜੇ ਉਹ ਮੁਹੱਈਆ ਕਰਵਾ ਦੇਵੇ ਕਿ ਪੰਜਾਬ ਦੀ ਬਰਬਾਦੀ ਬੜੇ ਵੱਡੇ ਲੈਵਲ ਤੇ ਹੋਈ ਤੇ ਸ਼ਾਇਦ ਕੋਈ ਨਾ ਕੋਈ ਜਿਹੜਾ ਉਹ ਚੰਗਾ ਮੈਸੇਜ ਆਵੇ। ਪਰ ਹਾਲ ਦੀ ਘੜੀ ਜਿਹੜਾ ਉਹ ਇਹ ਕੁਛ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ। ਸੋ ਦਰਸ਼ਕੋ, ਅੱਜ ਲਈ ਇੰਨਾ ਹੀ। ਅਗਲੀ ਵਾਰ ਫੇਰ ਕਿਸੇ ਨਵੇਂ ਮੁੱਦੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।